अस्सलाम वालेकुम की हाल उम्मीद करना सारे ठीक होणगे। सियाने कहंदे ने ਅਸੀਂ ਹੁਣ ਸਿਆਣੇ ਆ ਤੇ ਤੁਸੀਂ ਹੁਣ ਨਿਆਣੇ ਆ ਤੇ ਸਾਡੇ ਸਿਆਣੇ ਦੀ ਗੱਲਾਂ ਤੁਸੀਂ ਨਿਆਣੇ ਸਮਝੋ, ਠੀਕ ਹੈ। ਤੇ ਅੱਜ ਦਾ ਜਿਹੜਾ ਟੌਪਿਕ ਹੈ ਨਾ ਉਹ ਸਟਾਰਟ ਕਰਦੇ ਹਾਂ ਬਿਨਾਂ ਟਾਈਮ ਜ਼ਾਇਆ ਕੀਤੇ। ਅੱਜ ਅਸੀਂ ਪੰਜਾਬੀ ਲਹਿਜੇ ਦੇ ਬਾਰੇ ਗੱਲ ਕਰਾਂਗੇ। ਪੰਜਾਬੀ ਜਿਹੜੀ ਹੈ ਨਾ ਕਿਹੜੇ ਇਲਾਕੇ 'ਚ ਬੋਲੀ ਜਾਂਦੀ, ਕਿਹੜੇ ਇਲਾਕੇ 'ਚ ਨਹੀਂ ਬੋਲੀ ਜਾਂਦੀ, ਸਾਰੇ ਸੂਬੇ ਦਾ ਤੁਹਾਨੂੰ ਨਾਂ ਦੱਸਾਂਗੇ। ਨਾਲੇ ਪੰਜਾਬੀ ਤੇ ਕਲਚਰ ਦੀ ਗੱਲ ਕਰਾਂਗੇ ਤੇ ਇਹਦੇ ਨਾਲ ਅਸੀਂ ਅੱਜ ਦੀ ਕਰਨੀ ਵੀਡੀਓ ਸ਼ੁਰੂ। ਠੀਕ, ਪੰਜਾਬੀ ਲਹਿਜੇ ਸ਼ਾਮਲ ਹੈ ਮਾਝੀ, ਦੁਆਬੀ ਤੇ ਮਾਲਵੇ ਸ਼ਾਮਲ ਨੇ। ਇਹ ਪੰਜਾਬੀ ਦੇ ਬਿਲਕੁਲ ਕਰੀਬ ਤਰੀਨ ਇਹ ਲਹਿਜੇ ਪਾਏ ਜਾਂਦੇ ਨੇ। ਰੀਤ ਐਸੇ ਕਈ ਲਹਿਜੇ ਨੇ ਜਿਹੜੇ ਪੰਜਾਬ ਤੇ ਪੰਜਾਬ ਤੋਂ ਇਲਾਵਾ ਹੋਰ ਕਈ ਸੂਬੇ 'ਚ ਬੋਲੇ ਜਾਂਦੇ ਨੇ। ਅਸੀਂ ਤੁਹਾਨੂੰ ਉਹ ਦੱਸ, ਉਹਨਾਂ ਵਿੱਚ ਕੋਈ ਲਹਿਜੇ ਐਸੇ ਨੇ ਜਿਨ੍ਹਾਂ ਨੂੰ ਮੁਖਤਲਿਫ ਜ਼ਬਾਨ ਦਾ ਦਰਜਾ ਦੇ ਦਿੱਤਾ ਗਿਆ। ਸਾਰਿਆਂ ਲਹਿਜੇ ਸ਼ਾਮਲ ਨੇ ਜਾਂਗਲੀ ਜਾਂ ਚੰਗਵੀ, ਪਹਾੜੀ ਜਾਂ ਪੋਟੋਹਾਰੀ, ਹਿੰਦਕੋ, ਸਰਾਇਕੀ, ਆਪੂਰੀ ਡੋਗਰੀ ਜ਼ਬਾਨ ਵਿੱਚ ਸ਼ਾਮਲ ਹੈ। ਮਾਝੀ ਪੰਜਾਬੀ ਮਾਝਾ ਏਰੀਆ 'ਚ ਬੋਲੀ ਜਾਂਦੀ ਹੈ। ਮਾਝਾ ਏਰੀਆ ਜੇਹਲਮ ਤੇ ਦਿਆਸ ਦੇ ਏਰੀਏ ਨੂੰ ਕਿਹਾ ਜਾਂਦਾ ਹੈ। ਮਾਝੀ ਪੰਜਾਬੀ ਪਾਕਿਸਤਾਨ ਪੰਜਾਬ ਦੇ ਮੁਖਤਲਿਫ ਇਲਾਕਿਆਂ 'ਚ ਬੋਲੀ ਜਾਂਦੀ ਹੈ। ਇਹਨਾਂ ਵਿੱਚ ਲਾਹੌਰ, ਕਸੂਰ, ਸ਼ੇਖੂਪੁਰਾ, ਸਾਹੀਵਾਲ, ਉਕਾਰਾ, ਨਾਰੋਵਾਲ, ਹਾਰੀਆਂ, ਨਨਕਾਣਾ, ਜੀਰਾਵਾਲਾ, ਸਿਆਲਕੋਟ, ਪੀਰਾਬਾਦ ਤੇ ਉਹਦੇ ਅਤਰਾਫ ਸ਼ਾਮਲ ਨੇ। ਇੰਡੀਆ ਦੇ ਗੁਰਦਾਸਪੁਰ, ਅੰਮ੍ਰਿਤਸਰ ਔਰ ਤਰਨ ਏਰੀਆ 'ਚ ਬੋਲੀ ਜਾਂਦੀ ਹੈ। ਮਾਝਾ ਏਰੀਆ ਪੰਜਾਬ ਦੇ ਵਿੱਚ ਕਾਫੀ ਡਿਵੈਲਪ ਔਰ ਤਰੱਕੀ ਯਾਫਤਾ ਏਰੀਆ ਪੂਰੇ ਪਾਕਿਸਤਾਨ ਦੀ ਪੋਲਿਟਿਕਸ ਨੂੰ ਕੰਟਰੋਲ ਕਰਦਾ ਹੈ। ਹਾਲਾਂਕਿ ਇੰਡੀਅਨ ਪੰਜਾਬ 'ਚ ਮਾਝਾ ਏਰੀਆ ਵਾਵੇ ਦੀ ਨਿਸਬਤ ਕਮ ਪੜ੍ਹਿਆ ਲਿਖਿਆ, ਕਮ ਡਿਵੈਲਪ ਮੰਨਿਆ ਜਾਂਦਾ। ਮਾਝੀ ਜ਼ਬਾਨ ਕਿਉਂਕਿ ਜ਼ਿਆਦਾ ਏਰੀਆ 'ਚ ਬੋਲੀ ਜਾਂਦੀ ਹੈ, ਜਿਵੇਂ ਸਿਆਲਕੋਟ ਨੂੰ ਤਰਲੇ ਵਾਲੀ ਜ਼ਬਾਨ ਕਿਹਾ ਜਾਂਦਾ। ਰੇ ਨੂੰ ਰੇ ਬੋਲਦੇ ਨੇ ਔਰ ਗੁਜਰਾਤ ਵਾਲੇ ਸੂ ਬਹੁਤ ਕਰਦੇ ਨੇ। ਇਹ ਲਾਹੌਰ ਵਾਲੇ ਦਿੱਤੀਯੂ ਡੈਸ਼ਬਾਜ਼ੀਆਂ ਐਵੇਂ ਦੇ ਲਫ਼ਜ਼ ਇਸਤੇਮਾਲ ਕਰਦੇ। ਗੁਜਰਾ ਵਾਲੇ ਦੀ ਜ਼ਬਾਨ ਥੋੜੀ ਜਿਹੀ ਭਾਰੀ ਮੰਨੀ ਜਾਂਦੀ ਹੈ। ਇਸੇ ਤਰ੍ਹਾਂ ਜਿਵੇਂ ਨੈਸ਼ਨਲ ਲੈਂਗੁਏਜ ਉਰਦੂ ਤੇ ਹਿੰਦੀ ਹੈ, ਪੰਜਾਬੀ ਦੇ ਉੱਤੇ ਅਸਰ ਹੈ। ਸਾਡੀ ਲੈਂਗੁਏਜ ਬੋਲਦੇ ਨੇ ਜਿਵੇਂ ਅਸੀਂ ਸਾਡੀ ਲੈਂਗੁਏਜ ਬੋਲਦੇ ਨੇ, ਹਾਲਾਂਕਿ ਦੋਨੋਂ ਸੇਮ ਲਹਿਜੇ ਹੀ ਨੇ। ਗਲੀ ਵਿੱਚ ਰਹਿੰਦੀਆਂ ਬਿਲੋਂਗਾਂ ਦੀ ਵਾਬੇ ਤੂੰ, ਪੰਜਾਬ ਕੇ ਖਾਈਦਾ ਦੇਸੀ ਜਿਹੇ ਢਾਬੇ ਤੂੰ। ਪੁਆਬਾ ਜਿਵੇਂ ਦੋ ਦਰਿਆਵਾਂ ਦੀ ਦਰਮਿਆਨ ਦੀ ਜ਼ਮੀਨ। ਤਲੂਜ ਜੇ ਬਿਆਸ ਦੇ ਦਰਮਿਆਨ ਜਿਹੜਾ ਇਲਾਕਾ ਹੈ ਉਹਨੂੰ ਦੁਆਬਾ ਕਿਹਾ ਜਾਂਦਾ ਹੈ। ਦੁਆਬਾ ਇੰਡੀਆ ਪੰਜਾਬ ਦਾ ਇੱਕ ਅਮੀਰ ਤਰੀਨ ਇਲਾਕਾ ਹੈ। ਇੱਥੇ ਦੇ ਲੋਕ ਪੜ੍ਹੇ ਲਿਖੇ ਨੇ ਔਰ ਇਹਨਾਂ ਦੇ ਕਈ ਰਿਸ਼ਤੇਦਾਰ ਯੂਕੇ, ਆਸਟ੍ਰੇਲੀਆ ਔਰ ਕੈਨੇਡਾ ਦੇ ਵਿੱਚ ਮੌਜੂਦ ਨੇ। ਪਾਕਿਸਤਾਨ 'ਚ ਇਹਨੂੰ ਫੈਸਲਾਬਾਦੀ ਪੰਜਾਬੀ ਜਾਂ ਲੈਲਪੁਰੀ ਪੰਜਾਬੀ ਕਿਹਾ ਜਾਂਦਾ। ਆਬੀ ਪੰਜਾਬੀ ਫੈਸਲਾਬਾਦ, ਟੋਬਾ ਸਿੰਘ, ਚਨਿਓਟ, ਜਰਾਂਵਾਲਾ ਵਗੈਰਾ 'ਚ ਬੋਲੀ ਜਾਂਦੀ ਹੈ। ਇੰਡੀਆ ਦੇ ਵਿੱਚ ਇਹ ਜ਼ਬਾਨ ਬਿਹਾਰਪੁਰ, ਜਲੰਧਰ ਵਗੈਰਾ 'ਚ ਬੋਲੀ ਜਾਂਦੀ। ਦੁਆਬੀ ਜ਼ਬਾਨ 'ਚ ਕੀ ਹੋ ਰਿਹਾ, ਕਿੱਥੇ ਜਾ ਰਿਹਾ, ਵੀਰੇ ਤੂੰ ਹੇਠਾਂ ਬਹਿ ਜਾ, ਐਂਤੀ ਵਗੈਰਾ ਜ਼ਬਾਨ 'ਚ ਬੋਲੀ ਜਾਂਦੀ। ਐ ਸਕੂਲ ਜਾਣਾ ਹੁੰਦਾ ਵਾ, ਲੈ ਗੈਸ ਚਲੀ ਜਾਂਦੀ ਏ, ਹੇਠਾਂ ਭੁੰਜੇ ਬਹਿ ਕੇ ਸਾਰਾ ਕੰਮ ਨਿਬੇੜਦੀ ਹੈਗੀ ਵੀਰੇ। ਪੰਜਾਬੀ ਦਾ ਤੀਸਰਾ ਲਹਿਜਾ ਮਾਲਵਈ ਪੰਜਾਬੀ ਸਟੈਂਡਰਡ ਮੰਨਿਆ ਜਾਂਦਾ। ਵੀ ਇੰਡੀਅਨ ਪੰਜਾਬ ਯਾਨੀ ਚੜ੍ਹਦੇ ਵੱਲ ਜ਼ਿਆਦਾ ਕਾਮਨ। ਪਾਕਿਸਤਾਨ ਵਿੱਚ ਇਹਦੇ ਚੰਦ ਅਜ਼ਲਾਂ ਨੇ। ਬਿਹਾਰੀ ਦੇ ਕੁਝ ਹਿੱਸਿਆਂ ਵਿੱਚ ਬਹਾਵਲਨਗਰ, ਬਹਾਵਲਪੁਰ ਔਰ ਮੰਡੀ ਬਹਾਵਲਦੀਨ ਦੇ ਕੁਝ ਏਰੀਆ 'ਚ ਬੋਲੀ ਜਾਂਦੀ। ਮਾਲਵਈ ਜਿਹੜੀ ਬੋਲੀ ਉਹ ਬੋਲੀ ਜਾਂਦੀ। ਇੰਡੀਅਨ ਪੰਜਾਬ ਦੀ ਲਿਸਟ ਕਾਫੀ ਵੱਡੀ ਹੈ, ਜਿਹਦੇ ਵਿੱਚ ਸ਼ਾਮਲ ਹੈ ਲੁਧਿਆਣਾ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਅੰਬਾਲਾ, ਸੰਗਰੂਰ, ਨਾਲਾ, ਟਿੰਡਾ, ਮਲੇਰਕੋਟ ਤੇ ਮਾਨਸਾ। ਪੋਟੋਹਾਰੀ ਲੈਂਗੁਏਜ, ਪੋਟੋਹਾਰੀ ਜ਼ਬਾਨ ਨੂੰ ਪੋਟੋਹਾਰੀ ਪੰਜਾਬੀ ਕਿਹਾ ਜਾਂਦਾ ਹੈ ਔਰ ਇਹ ਪੰਜਾਬੀ ਦਾ ਲਹਿਜਾ ਪਾਕਿਸਤਾਨ ਏਰੀਆ 'ਚ ਜ਼ਿਆਦਾ ਬੋਲਿਆ ਜਾਂਦਾ। ਮਲਕ ਹੋਣਾ ਦੀ ਔਰ ਸੱਤੀ ਹੋਣਾ ਦੀ ਜ਼ਬਾਨ ਪੋਟੋਹਾਰੀ। ਕੋਟ ਸਗੀਰ ਔਰ ਸਾਦਤਮੰਦ ਹਸਨ ਹੋਣਾ ਨੇ ਕਿਹਾ ਪੰਜਾਬੀ ਦੇ ਅਗਰ ਕਿਸੇ ਲਹਿਜੇ ਵਿੱਚ ਮਿਠਾਸ ਮੌਜੂਦ ਹੈ ਤੇ ਉਹ ਪੋਟੋਹਾਰੀ। ਅਗਰ ਕੋਈ ਹਸੀਨ ਔਰਤ ਪੋਟੋਹਾਰੀ ਲਹਿਜੇ ਵਿੱਚ ਤੁਹਾਡੇ ਨਾਲ ਗੱਲ ਕਰ ਰਹੀ, ਇਵੇਂ ਲੱਗਦਾ ਕਿ ਤੁਹਾਨੂੰ ਕੋਈ ਮਿੱਠਾ ਅੰਬ ਚਿਪਵਾ ਰਿਹਾ। ਪੋਟੋਹਾਰੀ ਜ਼ਬਾਨ ਰਾਵਲਪਿੰਡੀ ਔਰ ਇਹਦੇ ਜਿੰਨੇ ਹੀ ਮਜ਼ਾਫਾਤ ਏਰੀਆ ਨੇ ਉਹਨਾਂ ਵਿੱਚ ਬੋਲੀ ਜਾਂਦੀ, ਜਿਨ੍ਹਾਂ ਜੇਹਲਮ, ਚਕਵਾ, ਸਵਾਨ, ਮਰੀ ਵਗੈਰਾ ਵਿੱਚ ਬੋਲੀ ਜਾਂਦੀ। ਇਸ ਇਲਾਕੇ ਦੇ ਲੋਕਾਂ ਨੂੰ ਕਾਫੀ ਮਿਲਨਸਾਰ, ਕਾਫੀ ਮਿੱਠੇ ਲੋਕ ਸਮਝਿਆ ਜਾਂਦਾ ਹੈ। ਇਸ ਇਲਾਕੇ ਦੇ ਲੋਕਾਂ ਨੂੰ ਪਿੰਡੀ ਵਾਲ ਕਿਹਾ ਜਾਂਦਾ। ਕਿੱਡਾ ਸੋਹਣਾ ਲੱਗਦਾ ਏ ਮੇਰੇ ਜੰਗ ਦਾ ਡੋਲਾ। ਖੇੜ ਦੀ ਜ਼ਬਾਨ ਨੂੰ ਚੰਗਵੀ ਜ਼ਬਾਨ ਕਿਹਾ ਜਾਂਦਾ ਹੈ। ਚੰਗਵੀ ਜ਼ਬਾਨ ਦੀ ਥੋੜੀ ਮੁਸ਼ਾਵਤ ਹੈ ਜਾਂਗਲੀ ਜ਼ਬਾਨ। ਜਾਂਗਲੀ ਜ਼ਬਾਨ ਜਿਹੜੀ ਹੈ ਉਹ ਵੀ ਪੰਜਾਬੀ ਦਾ ਇੱਕ ਐਕਸੈਂਟ ਹੈ ਤੇ ਜਿਹੜਾ ਹਰੱਪਾ, ਸਾਹੀਵਾਲ ਦੇ ਕੁਛ ਪਾਰਟ, ਲੈਲਪੁਰ ਔਰ ਦਰਿਆ ਰਾਵੀ ਦੇ ਕੁਛ ਨਾਲ ਜਿਹੜਾ ਏਰੀਆ ਉੱਥੇ ਬੋਲਿਆ ਜਾਂਦਾ। ਇੱਥੇ ਰਹਿਣ ਵਾਲੇ ਕੁਛ ਲੋਕ ਜੋਈਏ
ਕਾਠੀਏ ਔਰ ਵਟੂ ਨੇ। ਇਸੇ ਤਰ੍ਹਾਂ ਝੰਗ ਦੇ ਵਿੱਚ ਬੋਲਣ ਵਾਲੀ ਸਿਆਲਾਂ ਦੀ ਜ਼ਬਾਨ ਝੰਗ ਦੇ ਲੋਕ ਕਾਫੀ ਸਾਰਾ ਪ੍ਰਾਊਡ ਪੰਜਾਬੀ ਨੇ। ਪਰ ਝੰਗ ਦੇ ਵਿੱਚ ਚੰਗੀ ਜ਼ਬਾਨ ਬੋਲਣ ਵਾਲੇ ਡਾਕਟਰ ਅਬਦੁਲ ਸਲਾਮ ਉਹ ਪੰਜਾਬੀ ਦੇ ਕੁਝ ਐਕਸੈਂਟ ਵਿਨਰ ਵੀ ਪਾਕਿਸਤਾਨ ਦੀ ਤਰਫੋਂ ਰਹਿ ਚੁੱਕੇ। APK ਦੀ ਇੱਕ ਬਹੁਤ ਵੱਡੀ ਡਿਵੀਜ਼ਨ ਹਜ਼ਾਰਾ ਡਿਵੀਜ਼ਨ ਦੇ ਵਿੱਚ ਬੋਲੇ ਜਾਣੇ ਵਾਲੀ ਜ਼ਬਾਨ ਨੂੰ ਹਿੰਦਕੋ ਜ਼ਬਾਨ ਕਿਹਾ ਜਾਂਦਾ ਹੈ। ਹਿੰਦਕੋ ਜ਼ਬਾਨ ਪੂਰੀ ਹਜ਼ਾਰਾ ਡਿਵੀਜ਼ਨ ਐਬਟਾਬਾਦ ਔਰ ਮਾਨਸਾਰਾ ਦੇ ਵਿੱਚ ਔਰ ਹਰੀਪੁਰ ਹਜ਼ਾਰਾ ਦੇ ਵਿੱਚ ਹੀ ਬੋਲੀ ਜਾਂਦੀ ਹੈ। ਬਹੁਤ ਸੇ ਲੋਕ ਆਪਣੇ ਆਪ ਨੂੰ ਪੂਰੀ ਪੰਜਾਬੀ ਨਹੀਂ ਸਮਝਦੇ ਕਿਉਂਕਿ ਹਿੰਦਕੋ KPK ਪਸ਼ਤੂਨ ਸੂਬੇ ਦੇ ਵਿੱਚ ਆਉਂਦਾ। ਬਹੁਤ ਸੇ ਲੋਕ ਇਹ ਸਵਾਲ ਪੁੱਛਦੇ ਨੇ KP ਦੇ ਵਿੱਚ ਪੰਜਾਬੀ ਜ਼ਬਾਨ ਦਾ ਕੀ ਕੰਮ ਕਿਵੇਂ ਗਈ। ਇਹਦਾ ਬੜਾ ਆਸਾਨ ਜਿਹਾ ਸਵਾਲ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਹਕੂਮਤ ਕਾਇਮ ਕੀਤੀ ਸੀ ਉਦੋਂ KP ਦਾ ਏਰੀਆ ਵੀ ਪੰਜਾਬ ਦੇ ਵਿੱਚ ਸ਼ਾਮਲ ਹੁੰਦਾ ਸੀ। ਇਸ ਤੋਂ ਇਲਾਵਾ ਸਰਗੋਧੇ ਦੀ ਔਰ ਕੋਟ ਮੋਮਨ ਦੀ ਇੱਕ ਬਹੁਤ ਮਿੱਠੀ ਜਿਹੀ ਜ਼ੁਬਾਨ ਹੈ ਜਿਹਨੂੰ ਸ਼ਾਹਪੁਰੀ ਲਹਿਜਾ ਕਿਹਾ ਜਾਂਦਾ। ਸਰਗੋਧੇ ਡਿਵੀਜ਼ਨ ਵਿੱਚ ਕੋਟ ਮੋਮਨ ਔਰ ਇਰਦ ਗਿਰਦ ਦੇ ਇਲਾਕਿਆਂ ਵਿੱਚ ਬੋਲੀ ਜਾਂਦੀ। ਪੰਜਾਬੀ ਦਾ ਇੱਕ ਹੋਰ ਲਹਿਜਾ ਜਿਹਨੂੰ ਰੋਹੀ ਦਾ ਇਲਾਕਾ ਕਿਹਾ ਜਾਂਦਾ। ਰੋਹੀ ਦੇ ਇਲਾਕੇ ਯਾਨੀ ਕਿ ਜਿਹੜਾ ਰੇਗਿਸਤਾਨ ਹੈ ਮੁਖਤਸਿਲ ਇਲਾਕਿਆਂ ਦੇ ਵਿੱਚ ਬੋਲੀ ਜਾਂਦੀ ਹੈ। ਮੀਆਂਵਾਲੀ ਜੰਡ ਔਰ ਤਲਾਗੰਗ ਦੇ ਕੁਝ ਇਲਾਕਿਆਂ ਦੇ ਵਿੱਚ ਬੋਲੀ ਜਾਂਦੀ। ਸਰਾਇਕੀ ਜ਼ਬਾਨ ਬੋਲਣ ਵਾਲੇ ਅਫਰਾਦ ਦੇ ਲਿਹਾਜ਼ ਦੇ ਹਿਸਾਬ ਨਾਲ ਸ਼ਾਇਦ ਤੀਸਰਾ ਜਾਂ ਚੌਥਾ ਵੱਡਾ ਲਹਿਜਾ ਹੋਏਗਾ, ਲੇਕਿਨ ਇਹਨੂੰ ਮੈਂ ਸਭ ਤੋਂ ਐਂਡ ਤੋਂ ਇਸ ਲਈ ਰੱਖਿਆ ਹੈ ਕਿ ਇੱਕ ਕੰਟਰੋਵਰਸ਼ੀਅਲ ਟੌਪਿਕ ਹੈ। ਬਹੁਤ ਸੇ ਲੋਕਾਂ ਦਾ ਇਹ ਖਿਆਲ ਹੈ ਕਿ ਸਰਾਇਕੀ ਪੰਜਾਬੀ ਦਾ ਇੱਕ ਹੋਰ ਲਹਿਜਾ ਟ੍ਰਾਂਸਨੈਸ਼ਨਲ ਲੈਂਗੁਏਜ ਹੈ ਕਿ ਪੰਜਾਬੀ ਤੋਂ ਦੂਸਰੇ ਹਿੱਸਿਆਂ ਤੱਕ ਸ਼ਿਫਟ ਹੁੰਦੀ ਹੈ, ਲੇਕਿਨ ਬਹੁਤ ਸੇ ਸਰਾਇਕੀ ਬੋਲਣ ਵਾਲੇ ਦਾ ਇਹ ਖਿਆਲ ਹੈ ਸਰਾਇਕੀ ਇੱਕ ਅਲੱਗ ਜ਼ਬਾਨ ਹੈ। ਲੇਕਿਨ ਅਗਰ ਅਸੀਂ ਤਰੀਕ ਦੇ ਵਿੱਚ ਜਾਂਦੇ ਹਾਂ 1960 ਤੋਂ ਪਹਿਲਾਂ ਤੁਹਾਨੂੰ ਸਰਾਇਕੀ ਦਾ ਲਫ਼ਜ਼ ਕਿਤੇ ਵੀ ਨਹੀਂ ਮਿਲਦਾ। ਇਹਨੂੰ ਮੁਲਤਾਨੀ ਜਾਂ ਰਿਆਸਤੀ ਜ਼ਬਾਨ ਕਿਹਾ ਜਾਂਦਾ ਸੀ। 2017 ਦੀ ਪਾਕਿਸਤਾਨ ਦੀ ਸੈਂਸਸ ਦੇ ਵਿੱਚ ਇੱਕ ਲਹਿਦਾ ਜ਼ਬਾਨ ਦਾ ਦਰਜਾ ਦਿੱਤਾ ਗਿਆ ਹੈ। ਤਕਰੀਬਨ ਪਾਕਿਸਤਾਨ 'ਚ 14 ਤੋਂ 15% ਆਬਾਦੀ ਸਰਾਇਕੀ ਬੋਲਦੀ ਹੈ। ਸਰਾਇਕੀ ਸਿਰਫ ਪਾਕਿਸਤਾਨੀ ਰੀਜਨ 'ਚ ਕਾਮਨ ਨਹੀਂ, ਸਰਾਇਕੀ ਇੰਡੀਆ ਦੇ ਵਿੱਚ ਵੀ ਬੋਲੀ ਜਾਂਦੀ ਹੈ। ਇੰਡੀਆ ਦੇ ਵਿੱਚ ਬਕਾਇਦਾ ਸਰਾਇਕੀ ਚੈਨਲ ਵੀ ਮੌਜੂਦ ਹੈਗਾ ਹੈ। ਪੁਰਾਣੇ ਜ਼ਮਾਨੇ ਦੇ ਬਜ਼ੁਰਗ ਤੁਹਾਨੂੰ ਤੁਹਾਡੀ ਬੋਲੀ ਤੋਂ ਦੱਸ ਦਿੰਦੇ ਸੀ ਕਿ ਪੁੱਤਰ ਤੂੰ ਕਿਹੜੇ ਪਿੰਡੋਂ ਆਇਆ, ਕਿਹੜੀ ਡਿਸਟ੍ਰਿਕਟ ਤੋਂ ਤੇਰਾ ਤਾਲੁਕ ਹੈ। ਤੁਹਾਨੂੰ ਵੀ ਲਹਿਜੇ ਦੇ ਬਾਰੇ ਜਾਣਕਾਰੀ ਹੋਏਗੀ ਤੇ ਤੁਸੀਂ ਲੋਕਾਂ ਨੂੰ ਨਹੀਂ ਦੱਸ ਸਕੋਗੇ ਕਿ ਇਹ ਕਿਹੜੇ ਪਿੰਡ ਵਾਲੇ ਲਹਿਜਾ ਬੋਲਦੇ ਨੇ। ਤੁਸੀਂ ਆਪਣੇ ਲਹਿਜੇ ਨੂੰ ਅੱਛੇ ਤਰੀਕੇ ਨਾਲ ਅੰਡਰਸਟੈਂਡ ਕਰੋਗੇ ਔਰ ਦੂਸਰੇ ਲਹਿਜੇ ਨੂੰ ਵੀ ਆਪਣੇ ਲਹਿਜੇ ਵਿੱਚ ਇੰਟਰਮਿਕਸ ਨਹੀਂ ਕਰੋਗੇ ਤੇ ਤੁਸੀਂ ਦੂਸਰੇ ਦੇ ਲਹਿਜੇ ਦਾ ਮਜ਼ਾਕ ਵੀ ਨਹੀਂ ਉਡਾਓਗੇ। ਪੰਜਾਬੀ ਦੇ ਇਸ ਤੋਂ ਇਲਾਵਾ ਵੀ ਕਈ ਲਹਿਜੇ ਮੌਜੂਦ ਨੇ। ਬਹੁਤ ਸਾਰੇ ਲਹਿਜੇ ਨੇ ਜਿਹੜੇ ਮਾਈਨਰ ਲਹਿਜੇ ਨੇ ਜਿਹੜੇ ਮੈਂ ਇਸ ਵੀਡੀਓ ਦੇ ਵਿੱਚ ਕਵਰ ਨਹੀਂ ਕੀਤੇ ਤੇ ਤੁਸੀਂ ਮੈਨੂੰ ਕਮੈਂਟ 'ਚ ਦੱਸੋ ਚੜ੍ਹਦੇ ਤੋਂ ਲੈਂਦੇ ਵੱਲ ਕਿਹੜੀ ਜ਼ਬਾਨ ਨਾਲ ਤੁਸੀਂ ਤਾਲੁਕ ਰੱਖਦੇ ਹੋ। ਤੁਹਾਡੇ ਜਿਹੜੇ ਬਜ਼ੁਰਗ ਹੈ ਉਹ ਤੁਹਾਡੇ ਨਾਲ ਕਿਹੜਾ ਲਹਿਜਾ ਬੋਲਦੇ ਸਨ। ਤੇ ਉਮੀਦ ਕਰਨਾ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ। ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰੋ, ਕਮੈਂਟ ਕਰੋ, ਅੱਛੇ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਦੁਆਵਾਂ ਯਾਦ ਰੱਖਿਓ। ਓਕੇ, ਅੱਲਾ ਹਾਫਿਜ਼।